ਸਾਰੇ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੋਂ ਪ੍ਰੋਗਰਾਮ 'ਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਅਪਡੇਟ ਕੈਲੀਫੋਰਨੀਆ। ਮੈਂ ਰਾਜਕਰਮਜੀਤ ਸਿੰਘ ਜੁੜ ਚੁੱਕੇ ਨੇ ਮੇਰੇ ਨਾਲ ਹਰਜੋਤ ਸਿੰਘ ਖਾਲਸਾ ਜੀ। ਹਰਜੋਤ ਸਿੰਘ ਜੀ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ ਯੂਐਸਏ ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਜੁਲਾਈ ਦੀ 17 ਤਰੀਕ ਆ, ਦਿਨ ਬੁੱਧਵਾਰ ਆ। ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ। ਨੰਬਰ 408-272-2500। ਟਿਰਕੀਆਣਾ ਇਮੀਗ੍ਰੇਸ਼ਨ ਲਾ ਫਰਮ, US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕੀਆਣਾ 415-909-0503 ਦੇ ਉੱਤੇ। ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਹਰਿੰਦਰ ਪੀਨ ਸੈਨ ਹੋਜ਼ੇ, ਮਨਜੀਤ ਸਿੰਘ ਫਰੀਮੌਂਟ, ਸਰਬਜੀਤ ਸਿੰਘ ਕੁਲਵਿੰਦਰ ਕੌਰ ਧੂਤ, ਸੁਰਜੀਤ ਸਿੰਘ ਚਾਹਲ ਯੂਬਾ ਸਿਟੀ, ਗੁਰਦੇਵ ਸਿੰਘ ਸੋਹਲ ਐਂਟੀਲੋਪ, ਕਮਲਜੀਤ ਸਿੰਘ ਦੌਲਤਪੁਰੀਆ ਮੰਟੀਕਾ, ਕਰਨੈਲ ਸਿੰਘ ਰੰਧਾਵਾ ਟਰਲੋ, ਕੁਲਦੀਪ ਸਿੰਘ ਸੰਘਾ, ਧਰਮ ਸਿੰਘ ਸੰਘਾ ਬੇਕਰਸਫੀਲਡ। ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-722-7698 ਦੇ ਉੱਤੇ। ਅੱਜ ਦੀਆਂ ਖਬਰਾਂ ਵੱਲ ਚਲੀਏ ਤੇ ਪ੍ਰੈਜ਼ੀਡੈਂਟ ਜੋ ਬਾਈਡਨ ਉਹਨਾਂ ਨੂੰ ਕਹਿੰਦੇ ਪਏ ਜਿਹੜਾ COVID-19 ਪੋਜ਼ਿਟਿਵ ਜਿਹੜਾ ਉਹਨਾਂ ਦਾ ਪਾਇਆ ਗਿਆ ਹੈਗਾ। ਸੋ ਇਹ ਉਹਨਾਂ ਦੀ ਜਿਹੜੀ ਇਲੈਕਸ਼ਨ ਦੀ ਮੁਹਿੰਮ ਵੀ ਚੱਲ ਰਹੀ ਹੈਗੀ ਆ, ਉਸ ਦੇ ਵਿੱਚ ਇੱਕ ਇਹ ਵੱਡੀ ਪ੍ਰੋਬਲਮ ਆਈ ਹੈਗੀ ਆ। 81 ਸਾਲਾਂ ਦੇ ਪ੍ਰੈਜ਼ੀਡੈਂਟ ਬਾਈਡਨ ਉਹਨਾਂ ਨੂੰ ਕਹਿੰਦੇ ਈਵਨ ਦੋ ਮਾਈਲਡ ਸਿੰਪਟਮਸ ਹੈਗੇ ਆ ਤੇ ਉਹਨਾਂ ਨੂੰ ਐਂਟੀਵਾਇਰਲ ਡਰੱਗ ਪੈਕਸਲੋਵਾਈਡ ਕਰਕੇ ਜਿਹੜੀ ਆ ਉਹ ਵੀ ਡਾਕਟਰਸ ਵੱਲੋਂ ਦਿੱਤੀ ਗਈ ਆ ਤੇ ਉਹਨਾਂ ਨੇ ਕਿਹਾ ਵੀ ਮੈਂ ਗੁੱਡ ਫੀਲ ਕਰ ਰਿਹਾ ਹੈਗਾ। ਜਦੋਂ ਉਹਨਾਂ ਨੂੰ ਕੁਐਸਚਨ ਇੱਕ ਵਾਰੀ ਫੇਰ ਪੁੱਛਿਆ ਗਿਆ ਸੀ, ਉਹ ਕਹਿੰਦੇ ਵੀ ਜੇ ਡਾਕਟਰਸ ਮੈਨੂੰ ਮੈਡੀਕਲੀ ਕਹੂਗੇ ਤਾਂ ਫੇਰ ਮੈਂ ਜਿਹੜਾ ਸਟੈਪ ਡਾਊਨ ਕਰ ਸਕਦਾ ਹੈਗਾ, ਫੇਰ ਮੈਂ ਕਹਿ ਸਕਦਾ ਵੀ ਨਹੀਂ, ਮੈਂ ਇਲੈਕਸ਼ਨ ਦੇ ਵਿੱਚ ਨਹੀਂ ਜਾਵਾਂਗਾ। ਪਰ ਇੱਕ ਹੋਰ ਜਿਹੜੇ ਕੈਲੀਫੋਰਨੀਆ ਦੇ ਕਾਂਗਰਸਮੈਨ ਹੈਗੇ ਆ, ਐਡਮ ਸ਼ਿਫ, ਜੋ ਉਹ ਹੁਣ ਇਸ ਵਾਰੀ ਸੈਨੇਟ ਦੀ ਰੇਸ ਵੀ ਲੜ ਰਹੇ ਹੈਗੇ ਤੇ 100% ਸ਼ੋਰ ਹੀ ਆ ਵੀ ਐਡਮ ਸ਼ਿਫ ਕੈਲੀਫੋਰਨੀਆ ਦੇ ਨਵੇਂ ਸੈਨੇਟਰ ਹੋਣਗੇ। ਸੋ ਉਹਨਾਂ ਨੇ ਵੀ ਇੱਕ ਵਾਰੀ ਫੇਰ ਪ੍ਰੈਜ਼ੀਡੈਂਟ ਬਾਈਡਨ ਨੂੰ ਕਿਹਾ ਆ ਵੀ ਤੁਹਾਨੂੰ ਜਿਹੜੀ ਆ ਵਾਈਟ ਹਾਊਸ ਦੀ 2024 ਦੀ ਜਿਹੜੀ ਰੇਸ ਆ ਉਹਦੇ ਤੋਂ ਡ੍ਰੌਪ ਆਊਟ ਹੋ ਜਾਣਾ ਚਾਹੀਦਾ। ਕਹਿੰਦੇ ਵੀ ਇਹ ਇੱਕ ਬਹੁਤ ਪ੍ਰੋਮੀਨੈਂਟ ਡੈਮੋਕ੍ਰੇਟ ਹੈਗੇ ਆ ਕਾਂਗਰਸ ਦੇ ਵਿੱਚ ਤੇ ਕਹਿੰਦੇ ਵੀ ਸਾਡੇ ਲਈ ਜਿਹੜੀ ਆ ਇੱਕ ਸੀਰੀਅਸ ਮੈਟਰ ਵੀ ਆ ਵੀ ਕੱਲੀ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ ਨਹੀਂ ਹਾਰਨੀ, ਬਲਕਿ ਜਿਹੜੀ ਜੋ ਕਾਂਗਰਸ ਤੇ ਸੈਨੇਟ ਦੀਆਂ ਰੇਸਿਸ ਆ ਉਹਨਾਂ ਦੇ ਉੱਤੇ ਵੀ ਕਾਫੀ ਵੱਡਾ ਅਸਰ ਜਿਹੜਾ ਪਊਗਾ। ਜੀ ਬਿਲਕੁਲ, ਲੱਗ ਰਿਹਾ ਆ ਹਰਜੋਤ ਸਿੰਘ ਜੀ ਵੀ ਪ੍ਰੈਜ਼ੀਡੈਂਟ ਬਾਈਡਨ ਨੂੰ ਗੁੱਠੇ ਲਾ ਦਿੱਤਾ ਆ। ਮਾਰਗ ਮੰਡਲ ਦੇ ਵਿੱਚ ਜਿਹੜਾ ਇਹ ਡੈਮੋਕ੍ਰੇਟਸ ਆ ਉਹਨਾਂ ਨੂੰ ਹੁਣ ਪਾਉਣ ਜਾ ਰਹੇ ਆ ਉਸ ਜੁੰਡਲੀ ਦੇ ਵਿੱਚ। ਇਹ ਵੀ ਹੁਣੇ ਵਾਸ਼ਿੰਗਟਨ ਪੋਸਟ ਰਿਪੋਰਟ ਕਰ ਰਿਹਾ ਹੈ। ਹਕੀਮ ਜੈਫਰੀਜ਼ ਜੋ ਕਿ ਉੱਥੋਂ ਦੇ ਹਾਊਸ ਦੇ ਮਾਈਨੋਰਟੀ ਲੀਡਰ ਆ, ਚੱਕ ਸ਼ੂਮਰ ਜੋ ਸੈਨੇਟ ਦੇ ਮੈਜੋਰਟੀ ਲੀਡਰ ਆ, ਉਹਨਾਂ ਨੇ ਪ੍ਰਾਈਵੇਟਲੀ ਬਾਈਡਨ ਹੁਣਾਂ ਨੂੰ ਵਾਰਨ ਕੀਤਾ ਆ ਵੀ ਤੁਹਾਡੇ ਰਹਿਣ ਦੇ ਨਾਲ ਅਸੀਂ ਹਾਊਸ ਵੀ ਜਿਹੜਾ ਉਹ ਲੂਜ਼ ਕਰ ਸਕਦੇ ਹਾਂ। ਐਡਮ ਸ਼ਿਫ ਨੇ ਕਿਹਾ ਵੀ ਸੀਰੀਅਸ ਕੰਸਰਨ ਨੇ ਵੀ ਇਹ ਹੁਣ ਜਿੱਤ ਨਹੀਂ ਸਕਦੇ ਟਰੰਪ ਹੁਣਾਂ ਤੋਂ, ਇਸ ਲਈ ਸਾਨੂੰ ਜਿਹੜਾ ਕੈਂਡੀਡੇਟ ਆ ਉਹ ਬਦਲ ਦੇਣਾ ਚਾਹੀਦਾ ਆ। ਸਿਟਿੰਗ ਪ੍ਰੈਜ਼ੀਡੈਂਟ ਦੇ ਨਾਲ ਇਹ ਖਾਸਾ ਜਿਹੜਾ ਆ ਕੰਮ ਹੋ ਰਿਹਾ ਆ। ਮੈਨੂੰ ਇੰਨਾ ਚਿਰ ਤਾਂ ਨਹੀਂ ਹੋਇਆ ਵੀ ਇੱਥੇ ਪਤਾ ਹੋਵੇ ਵੀ ਕਿਸੇ ਹੋਰ ਦੇ ਨਾਲ ਇਦਾਂ ਹੋਇਆ ਹੋਵੇ, ਪਰ ਇਹ ਅਚੰਭੇ ਵਾਲੀ ਗੱਲ ਕਿਤੇ ਨਾ ਕਿਤੇ ਨਵਿਆਂ ਦੇ ਲਈ ਵੀ ਤੇ ਹੋਰ ਸਾਰਿਆਂ ਦੇ ਲਈ ਵੀ ਦੇਖਣ ਨੂੰ ਮਿਲ ਰਹੀ ਆ ਵੀ ਸਿਟਿੰਗ ਪ੍ਰੈਜ਼ੀਡੈਂਟ ਨੂੰ ਸਮਹਾਓ ਸਾਈਡ ਤੇ ਜਿਹੜਾ ਹੁਣ ਕੀਤਾ ਜਾ ਰਿਹਾ ਆ ਵੀ ਭਾਈ ਤੁਸੀਂ ਕਾਈਂਡ ਆਫ ਇਨਕੈਪੇਬਲ ਆ, ਇਨਫੈਕਟ ਤੁਹਾਡੇ ਰਹਿਣ ਦੇ ਨਾਲ ਸਾਡੇ ਹਾਰਨ ਦੇ ਚਾਂਸ ਜਿਹੜੇ ਆ ਉਹ ਜ਼ਿਆਦਾ ਵਧਣਗੇ ਤੇ ਜਿੱਤਣ ਦੇ ਚਾਂਸ ਜਿਹੜੇ ਉਹ ਜ਼ਿਆਦਾ ਘਟਣਗੇ। ਸੋ ਹੋ ਸਕਦਾ ਆ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਬੋਰੀਆ ਬਿਸਤਰਾ ਗੋਲ ਜਿਹੜਾ ਆ ਇਹਨਾਂ ਦਾ ਕੈਂਡੀਡੇਸੀ ਤੋਂ ਜਿਹੜਾ ਉਹ ਹੋ ਜਾਵੇ। ਬਹੁਤ ਵੱਡੇ ਹੁਣ ਜਿਹੜੇ ਐਸਟੈਬਲਿਸ਼ਡ ਡੈਮੋਕ੍ਰੇਟਸ ਆ, ਇੱਥੋਂ ਤੱਕ ਕਿ ਹਾਊਸ ਤੇ ਸੈਨੇਟ ਦੇ ਜਿਹੜੇ ਲੀਡਰਸ ਆ ਡੈਮੋਕ੍ਰੇਟ ਦੇ, ਉਹਨਾਂ ਨੇ ਵੀ ਇਹੀ ਜਿਹੜੀ ਗੱਲ ਨੂੰ ਹੁਣ ਦੁਹਰਾ ਰਹੇ ਆ। ਲੱਗ ਇਹੀ ਰਿਹਾ ਹੈ ਹਰਜੋਤ ਸਿੰਘ ਜੀ, ਕਿਆਸ ਰਹੀਆਂ ਇਹੀ ਆ ਵੀ ਹੁਣ ਸ਼ਾਇਦ ਪ੍ਰੈਜ਼ੀਡੈਂਸੀ ਕੈਂਡੀਡੇਟ ਆ ਉਸ ਨੂੰ ਬਦਲ ਦਿੱਤਾ ਜਾਵੇ। ਅਗਲੇ ਮਹੀਨੇ ਡੈਮੋਕ੍ਰੇਟਾਂ ਦੀ ਜਿਹੜੀ ਨੈਸ਼ਨਲ ਕਨਵੈਨਸ਼ਨ ਹੋਊਗੀ,
ਪਹਿਲਾਂ ਜੇ ਦੇਖਿਆ ਜਾਵੇ ਤਾਂ ਡੈਮੋਕ੍ਰੇਟਸ ਨੇ ਕਿਸੇ ਨੂੰ ਲੜਨ ਨਹੀਂ ਦਿੱਤਾ, ਇਹਨਾਂ ਦੇ ਉਲਟ ਸਾਰਿਆਂ ਨੂੰ ਜਿਹੜਾ ਉਹ ਖੁੱਡੇ ਲਾ ਦਿੱਤਾ। ਪ੍ਰਾਈਮਸ ਦੇ ਵਿੱਚ ਵੀ ਕਿਸੇ ਨੂੰ ਜਿਹੜਾ ਉਹ ਆਉਣ ਨਹੀਂ ਦਿੱਤਾ, ਤੇ ਉਸ ਤੋਂ ਬਾਅਦ ਦੇ ਵਿੱਚ ਹੁਣ ਇਹ ਨਤੀਜਾ ਬਣਿਆ ਆ। ਨਵੰਬਰ ਕੋਈ ਬਾਹਲੀ ਦੂਰ ਨਹੀਂ ਹੈਗੀ, ਦਿਨ ਜਿਹੜੇ ਮੈਨੂੰ ਲੱਗਦਾ 100 ਤੋਂ ਵੀ ਘੱਟ ਰਹਿ ਗਏ ਨੇ। ਇੰਨੀ ਜਲਦੀ ਦੇ ਨਾਲ ਜੇ ਕੋਈ ਹੋਰ ਨਵਾਂ ਕੈਂਡੀਡੇਟ ਵੀ ਆਉਂਦਾ ਆ, ਚਾਹੇ ਉਹ ਕਮਲਾ ਹੈਰਿਸ ਵੀ ਹੋਵੇ, ਤਾਂ ਉਹ ਕੀ ਇੰਨਾ ਗਰਾਊਂਡ ਕਵਰ ਅਪ ਕਰ ਸਕਣਗੇ? ਇਹ ਇੱਕ ਵੱਡੇ ਜਿਹੜੇ ਸਵਾਲ ਨੇ। ਸੋ ਲੈਟਸ ਸੀ ਕੀ ਜਿਹੜਾ ਦਾ ਆ ਓਵਰਆਲ ਖੇਡਿਆ ਜਾਂਦਾ ਆ। ਇਹ ਸੋ ਬਹੁਤ ਸਾਰੇ ਕਹਿ ਰਹੇ ਆ ਵੀ ਪ੍ਰੈਜ਼ੀਡੈਂਟ ਬਾਈਡਨ ਉਹਨਾਂ ਤੋਂ ਉਹਦਾ ਤੁਰਨਾ ਵੀ ਕਾਫੀ ਔਖਾ ਹੈਗਾ। ਤੇ ਜਦੋਂ ਸਟੇਅਰਸ ਤੇ ਜਾਂਦੇ ਹੈਗੇ ਆ, ਉਹਨਾਂ ਦੀਆਂ ਕਈ ਵੀਡੀਓਜ਼ ਵੀ ਆਈਆਂ ਆ। ਸੋ ਲੱਗਦਾ ਆ ਵੀ ਮੈਨੂੰ ਵੀ ਲੱਗ ਰਿਹਾ ਵੀ ਪ੍ਰੈਜ਼ੀਡੈਂਟ ਬਾਈਡਨ ਹੁਣੀ ਜੋ ਡੈਮੋਕ੍ਰੇਟਿਕ ਮੈਨੂੰ ਲੱਗਦਾ ਉਹਨਾਂ ਦੀ ਕੈਂਡੀਡੇਸੀ ਕਾਈਂਡ ਆਫ ਖਤਮ ਆ ਅੱਜ। ਮੈਨੂੰ ਆਪਾਂ ਕਹਿ ਸਕਦੇ ਕਿਉਂਕਿ ਇਹ ਜਿਹੜੀਆਂ ਵੱਡੇ ਨਾਮ ਜਿਹੜੇ ਆ ਗਏ ਨਾ ਦੋਨਾਂ ਲੀਡਰਸ ਦੇ, ਹਕੀਮ ਜੈਫਰੀਜ਼, ਚੱਕ ਸ਼ੂਮਰ, ਐਡਮ ਸ਼ਿਫ ਉਹੀ ਆ ਜਿਨ੍ਹਾਂ ਨੇ ਟਰੰਪ ਦੀ ਇੰਪੀਚਮੈਂਟ ਦੇ ਵਿੱਚ ਮੋਹਰੀ ਰੋਲ ਅਦਾ ਕੀਤਾ ਸੀ ਉਸ ਟਾਈਮ ਦੇ, ਜਿਹੜਾ ਹਾਊਸ ਦੇ ਵਿੱਚ ਟਰੰਪ ਨੂੰ 2 ਵਾਰੀ ਇੰਪੀਚ ਕੀਤਾ ਗਿਆ ਸੀ ਉਸ ਦੇ ਵਿੱਚ। ਤਾਂ ਸੋ ਕਾਫੀ ਬਿਗ ਨੇਮਸ ਜਿਹੜੇ ਉਹ ਆ ਗਏ ਆ ਇਹਨਾਂ ਨੂੰ ਹੁਣ ਸਾਈਡ ਤੇ ਲਾਉਣ ਦੇ ਲਈ। ਪਰ MSNBC ਇਹ ਕਹਿ ਰਿਹਾ ਵੀ ਜੇ ਜੋ ਬਾਈਡਨ ਹੁਣੀ ਕੋਵਿਡ ਚੋਂ ਰਿਕਵਰ ਹੋ ਗਏ ਤੇ ਇਹ ਸ਼ੋਅ ਕਰੂਗਾ ਵੀ ਉਹਨਾਂ 'ਚ ਵੀ 19 ਸਟਰੈਂਥ ਆ ਜਿੰਨੀ ਡੋਨਲਡ ਟਰੰਪ ਦੇ ਵਿੱਚ। ਨਹੀਂ, ਗੋਲੀ ਲੱਗੀ ਤੇ ਕੋਵਿਡ ਦੇ ਵਿੱਚ ਫਰਕ ਬਹੁਤ ਆ। ਇਹ ਚੀਜ਼ ਤਾਂ ਹੁਣ ਦੇਖੋ ਕੀ ਬਣਦਾ, ਬਟ ਪ੍ਰੀਟੀ ਲੈਵਲ ਜਿਹੜਾ ਟਰੰਪ ਜਿਹੜਾ ਬਾਈਡਨ ਉਹਨਾਂ ਦੇ ਲਈ ਖਾਸਾ ਇਸ ਟਾਈਮ ਡਾਊਨ ਜਾ ਰਿਹਾ। ਕੋਵਿਡ ਦੀ ਗੱਲ ਕਰਦੇ ਜਾਈਏ, ਕੈਲੀਫੋਰਨੀਆ ਦੇ ਵੇਸਟ ਵਾਟਰ ਦੇ ਵਿੱਚ ਕਹਿੰਦੇ ਕੋਵਿਡ ਦੇ ਬਹੁਤ ਹੀ ਜ਼ਿਆਦਾ ਹਾਈ ਲੈਵਲ ਉਹ ਡਿਟੈਕਟ ਕੀਤਾ ਗਿਆ ਆ। ਕਹਿੰਦੇ ਵੀ ਸਿਆਲਾਂ ਤੋਂ ਬਾਅਦ 'ਚ ਪਹਿਲੀ ਵਾਰ ਇਦਾਂ ਹੋਇਆ ਆ। ਇਹੀ ਨਹੀਂ, ਗੋਲਡਨ ਸਟੇਟ ਦੇ ਨਾਲ 6 ਹੋਰ ਸੂਬੇ ਨੇ ਜਿੱਥੇ ਜਿਹੜੇ ਹਾਈ ਲੈਵਲ ਕੋਵਿਡ ਦੇ ਉਹ ਦਰਜ ਕੀਤੇ ਗਏ ਨੇ। ਆਰਕਨਸਾ, ਫਲੋਰੀਡਾ, ਮੈਰੀਲੈਂਡ, ਨਵਾਡਾ, ਓਰੇਗਨ ਤੇ ਟੈਕਸਸ ਦੇ ਵਿੱਚ ਵੀ। LA ਦੀ ਕਾਉਂਟੀ ਜੋ ਕਿ ਮੁਲਕ ਦੀ ਸਭ ਤੋਂ ਜ਼ਿਆਦਾ ਪੋਪੂਲਸ ਕਾਉਂਟੀ ਆ, ਉੱਥੇ ਕਰੋਨਾ ਵਾਇਰਸ ਦੇ ਜਿਹੜੇ ਲੈਵਲ ਆ ਉਹਨਾਂ ਵਿੱਚ ਵੀ ਕਹਿੰਦੇ ਵਾਧਾ ਹੋਇਆ ਆ। 10 ਦਿਨਾਂ ਦੇ ਪੀਰੀਅਡ ਦੇ ਵਿੱਚ ਜੋ ਕਿ ਜੂਨ 29 ਨੂੰ ਖਤਮ ਹੋਇਆ ਸੀ, ਕਾਉਂਟੀ ਦੀ ਹੈਲਥ ਡਿਪਾਰਟਮੈਂਟ ਦੇ ਮੁਤਾਬਕ ਕਾਉਂਟੀ ਦੇ ਵਿੱਚ 27% ਪਿਛਲੇ ਸਿਆਲਾਂ ਦੇ ਨਾਲੋਂ ਜ਼ਿਆਦਾ ਜਿਹੜਾ ਕੋਵਿਡ ਆ ਉਹ ਦਰਜ ਹੋਇਆ ਹੈਗਾ ਆ। ਸੋ 2 ਨਵੇਂ ਜਿਹੜੇ ਹੁਣ ਕੋਵਿਡ ਦੇ ਵੇਰੀਐਂਟ ਜਿਨ੍ਹਾਂ ਦਾ ਨਾਮ ਫਲਰਟ ਕਰਕੇ ਦੱਸਿਆ ਗਿਆ ਆ, ਉਹ ਕਹਿੰਦੇ ਵੀ ਇਸ ਟਾਈਮ ਲੇਟੈਸਟ ਵੇਰੀਐਂਟ ਆ ਜੋ ਕਿ ਜਿਹਦੇ ਕਰਕੇ ਜਿਹੜੇ ਕੇਸਿਸ ਆ ਉਹ ਲਗਾਤਾਰ ਵੱਧ ਰਹੇ ਆ। ਪੈਕਸਲੋਵਿਡ ਦੀ ਜਿਹੜੀ ਗੋਲੀ ਦੀ ਤੁਸੀਂ ਗੱਲ ਕੀਤੀ ਸੀ, ਉਹ ਵੀ ਇਸ ਟਾਈਮ ਜਿਹੜੇ ਡਾਕਟਰ ਆ ਜਿਹੜਾ ਕੋਈ ਕੋਵਿਡ ਤੋਂ ਪੀੜਤ ਹੁੰਦਾ ਆ ਉਸ ਨੂੰ ਪ੍ਰਸਕ੍ਰਾਈਬ ਕਰ ਰਹੇ ਆ। ਕੈਲੀਫੋਰਨੀਆ ਦੇ ਵਿੱਚ 36% ਜਿਹੜੇ ਸੀਨੀਅਰਸ 65 ਸਾਲ ਜਾਂ ਉਸ ਤੋਂ ਵੱਧ ਨੇ, ਉਹਨਾਂ ਨੇ ਜਿਹੜੀ ਅਪਡੇਟਡ ਵੈਕਸੀਨੇਸ਼ਨ ਆ ਉਹੀ ਲਗਵਾਈ ਆ ਜੋ ਕਿ ਸਤੰਬਰ ਦੇ ਵਿੱਚ ਰਿਲੀਜ਼ ਹੋਈ ਸੀ। ਜੀ, ਅਗਲੀ ਖਬਰ ਵੱਲ ਚਲੀਏ ਤੇ ਅਨਦਰ ਹੀਟ ਵੇਵ ਜਿਹੜੀ ਆ ਉਹ ਆ ਰਹੀ ਹੈਗੀ ਆ। ਪਲੱਸ ਮੌਨਸੂਨ ਦਾ ਮੋਇਸਚਰ ਵੀ ਆ ਰਿਹਾ ਕੈਲੀਫੋਰਨੀਆ ਦੇ ਵਿੱਚ। ਕੱਲ ਤੋਂ ਇੱਕ ਵਾਰੀ ਫੇਰ ਕਾਫੀ ਗਰਮੀ ਤੁਸੀਂ ਫੀਲ ਕਰੋਗੇ। ਹੀਟ ਡੋਮ ਜਦੋਂ ਪਿਛਲੇ ਹਫਤੇ ਆਈ ਸੀ, 2-3 ਦਿਨ ਜਿਹੜਾ ਆ ਲੋਕਾਂ ਨੂੰ ਸਾਹ ਆਇਆ ਤੇ ਮੁੜ ਕੇ ਫੇਰ ਇੱਕ ਵਾਰੀ ਜਿਹੜਾ ਆ UCLA ਦੇ ਕਲਾਈਮੇਟ ਸਾਇੰਟਿਸਟ ਜੋ ਡੈਨੀਅਲ ਸਵੈਨ ਆ, ਉਹਨਾਂ ਨੇ ਇਹ ਕਿਹਾ ਵੀ ਕੈਲੀਫੋਰਨੀਆ ਦੇ ਵੈਦਰ ਦੇ ਵਿੱਚ ਪੂਰੀ ਚੇਂਜਸ ਆਉਣ ਵਾਲੇ ਕੁਝ ਦਿਨਾਂ ਦੇ ਲਈ ਆ ਰਹੀ ਹੈਗੀ ਆ। ਤੇ ਇਹਦੇ ਤੋਂ ਵਿੱਚ 90 ਤੋਂ ਲੈ ਕੇ 110-15 ਡਿਗਰੀ ਤੱਕ ਟੈਂਪਰੇਚਰ ਜਿਹੜਾ ਆ ਸੈਂਟਰਲ ਵੈਲੀ ਜਾਂ ਹੋਰ ਜਿਹੜੇ ਏਰੀਏ ਉਹਨਾਂ 'ਚ ਪਹੁੰਚ ਸਕਦਾ ਆ। 60 ਤੋਂ 70 ਜਿਹੜਾ ਲੋ ਜੇ ਦੇਖਦੇ ਜਾਈਏ, ਈਵਨ ਬੇ ਏਰੀਏ ਦੇ ਵਿੱਚ ਵੀ ਜਿਹੜੀ ਆ ਗਰਮੀ ਕਾਫੀ ਰਹੂਗੀ। ਜੀ, ਅਗਲੀ ਜਿਹੜੀ ਗੱਲ ਕਰਦੇ ਜਾਈਏ, ਗਵਰਨਰ ਨਿਊਸਮ ਹੋਣਾ ਨੇ ਜਿਹੜਾ ਸਕੂਲ ਵਾਲਾ ਬਿੱਲ ਸਾਈਨ ਕੀਤਾ ਸੀ, ਉਸ ਦੇ ਉਲਟ ਕੈਲੀਫੋਰਨੀਆ ਦੀ ਸਕੂਲ ਡਿਸਟ੍ਰਿਕਟ ਨੇ ਗਵਰਨਰ ਨਿਊਸਮ ਆ ਉਹਨਾਂ ਨੂੰ ਸੂ ਕਰ ਦਿੱਤਾ ਆ। ਲਿਬਰਟੀ ਜਸਟਿਸ ਸੈਂਟਰ ਨੇ ਇਹ ਜਿਹੜਾ ਲਾਸੂਟ ਫਾਈਲ ਕੀਤਾ ਆ ਚੀਨੋ ਵੈਲੀ ਯੂਨੀਫਾਈਡ ਤੇ ਹੋਰ ਕਈ ਜਿਹੜੇ ਕੈਲੀਫੋਰਨੀਆ ਦੇ ਪੇਰੈਂਟਸ ਆ ਉਹਨਾਂ ਦੀ ਤਰਫੋਂ ਗਵਰਨਰ ਦੇ ਉਲਟ। ਗਵਰਨਰ ਨਿਊਸਮ ਨੇ ਬੀਤੇ ਦਿਨਾਂ ਦੇ ਵਿੱਚ ਸੋਮਵਾਰ ਨੂੰ ਮੁਲਕ ਦੇ ਵਿੱਚ ਪਹਿਲੀ ਵਾਰ ਅਜਿਹੇ ਲੈਜਿਸਲੇਸ਼ਨ ਨੂੰ ਅਪਰੂਵਲ ਦਿੱਤਾ ਸੀ, ਸਾਈਨ ਕੀਤਾ ਸੀ, ਜਿਸ ਦੇ ਵਿੱਚ ਮਾਪਿਆਂ ਨੂੰ, ਪੇਰੈਂਟਸ ਨੂੰ ਜਿਹੜੇ ਸਕੂਲ ਵਾਲੇ ਉਹ ਦੱਸ ਨਹੀਂ ਸਕਣਗੇ ਜੇ ਨਿਆਣੇ ਨੇ ਉੱਥੇ ਜਾ ਕੇ ਆਪਣਾ ਸੈਕਸ ਜਾਂ ਜੈਂਡਰ ਕਹਿ ਲਓ ਵੀ ਤਬਦੀਲ ਕਰ ਲਿਆ ਜਾਂ ਇਹ ਕਹਿਤਾ ਵੀ ਮੈਂ ਹੁਣ ਟਰਾਂਸਜੈਂਡਰ ਆ। ਬਹੁਤ ਸਾਰੇ ਜਿਹੜੇ ਸਕੂਲ ਬੋਰਡਸ ਆ ਉਹਨਾਂ ਦੇ ਵਿੱਚ ਡਿਸਕਸ਼ਨ
ਕੀਤੀ ਗਈ ਸੀ, ਵੋਟ ਵੀ ਹੋਈ ਸੀ ਇਹਨਾਂ ਪਾਲਿਸੀਜ਼ ਦੇ ਉੱਤੇ ਵੀ ਸਕੂਲ ਨੂੰ ਡਿਸਕਲੋਜ਼ ਕਰਨਾ ਚਾਹੀਦਾ ਆ ਜਿਹੜੇ ਸਟੂਡੈਂਟ ਦੀ ਜੈਂਡਰ ਆਈਡੈਂਟੀਟੀ ਪੇਰੈਂਟਸ ਨੂੰ। ਪਰ ਉਦੋਂ ਅਟਾਰਨੀ ਜਨਰਲ ਜਿਹੜੇ ਕੈਲੀਫੋਰਨੀਆ ਦੇ ਨੇ ਰੌਬ ਬੰਟਾ, ਉਹਨਾਂ ਨੇ ਚੀਨੋ ਵੈਲੀ ਯੂਨੀਫਾਈਡ ਸਕੂਲ ਡਿਸਟ੍ਰਿਕਟ ਦੇ ਉਲਟ ਲਾ ਸੂਟ ਕੀਤਾ ਸੀ, ਜੋ ਕਿ ਇਵੈਂਚੁਅਲੀ ਉਹ ਇੱਥੇ ਜਿੱਤੇ ਸੀ ਤੇ ਉਹਨਾਂ ਨੂੰ ਉਹ ਜਿਹੜੀ ਆਪਣੀ ਪਾਲਿਸੀ ਆ ਵਾਪਸ ਲੈਣੀ ਪਈ ਸੀ। ਹੁਣ ਲਿਬਰਟੀ ਜਸਟਿਸ ਸੈਂਟਰ ਜੋ ਕਿ ਚੀਨੋ ਵੈਲੀ ਯੂਨੀਫਾਈਡ ਸਕੂਲ, ਰੌਕਲਿਨ ਯੂਨੀਫਾਈਡ ਸਕੂਲ ਡਿਸਟ੍ਰਿਕਟ ਨੂੰ ਰਿਪਰੈਜ਼ੈਂਟ ਜਿਹੜਾ ਉਹ ਕਰ ਰਿਹਾ ਆ, ਉਹਨਾਂ ਨੇ ਇਹ ਲਾ ਸੂਟ ਹੁਣ ਫਾਈਲ ਕਰ ਦਿੱਤਾ ਆ। ਨਿਊਸਮ, ਬੌਂਟਾ ਤੇ ਸਟੇਟ ਸੁਪਰੀਡੈਂਟੈਂਟ ਆਫ ਪਬਲਿਕ ਇੰਸਟਰਕਸ਼ਨ ਟੋਨੀ ਥਰਮੋਂਡ ਦੇ ਉਲਟ। ਸੋ ਲਾਸੂਟ ਦੇ ਵਿੱਚ ਉਹਨਾਂ ਨੇ ਅਰਜ਼ ਕੀਤੀ ਆ ਵੀ ਕੈਲੀਫੋਰਨੀਆ ਦੇ ਵਿੱਚ ਜਿਹੜਾ AB 1955 ਬਿੱਲ ਆ ਉਸ ਨੂੰ ਸਟਾਪ ਕੀਤਾ ਜਾਵੇ, ਜੋ ਕਿ ਜਨਵਰੀ ਦੇ ਵਿੱਚ ਇਫੈਕਟ ਵਿੱਚ ਆਉਣ ਜਾ ਰਿਹਾ ਆ। ਇਹਨਾਂ ਦਾ ਇਹ ਦਾਵਾ ਵੀ ਇਸ ਦੇ ਤਹਿਤ ਫਸਟ ਤੇ 14th ਅਮੈਂਡਮੈਂਟ ਤੇ ਇਸ ਦੇ ਨਾਲ ਫੈਮਿਲੀ ਐਜੂਕੇਸ਼ਨਲ ਰਾਈਟਸ ਤੇ ਪ੍ਰਾਈਵੇਸੀ ਐਕਟ ਦਾ ਘਨਨ ਹੋ ਰਿਹਾ ਆ। ਸੋ ਇਹ ਜਿਹੜਾ ਬਿੱਲ ਆ ਉਹ ਲਾਗੂ ਨਹੀਂ ਹੋਣਾ ਚਾਹੀਦਾ। ਅਗਲੀ ਖਬਰ ਚਲੀਏ ਤੇ ਸਾਬਕਾ ਸਟਾਕਟਨ ਦੇ ਮੇਅਰ ਮਾਈਕਲ ਟਬਸ ਉਹਨਾਂ ਨੇ ਲੈਫਟੀਨੈਂਟ ਗਵਰਨਰ ਦੀ ਜਿਹੜੀ ਬਿਡ ਆ ਉਸ ਨੂੰ ਲਾਂਚ ਕਰ ਦਿੱਤਾ ਹੈਗਾ। ਇਸ ਟਾਈਮ ਉਹ ਕੈਲੀਫੋਰਨੀਆ ਦੇ ਗਵਰਨਰ ਗੈਬਨ ਨਿਊਸਮ ਉਹਨਾਂ ਦੇ ਐਡਵਾਈਜ਼ਰ ਹੈਗੇ ਆ। 33 ਸਾਲਾਂ ਬੜੇ ਜੰਗ ਹੈਗੇ ਆ ਤੇ ਇਹ ਸਟਾਕਟਨ ਦੇ ਵਿੱਚ ਮੇਅਰ ਸੀ ਐਜ਼ ਏ ਡੈਮੋਕ੍ਰੇਟ 2017 ਤੋਂ ਲੈ ਕੇ 2021 ਚ, ਤੇ ਫਸਟ ਯੰਗੈਸਟ ਜਿਹੜਾ ਅਫਰੀਕਨ ਅਮਰੀਕਨ ਪਰਸਨ ਸੀਗਾ ਜੋ ਮੇਅਰ ਬਣੇ ਸੀ ਸਟਾਕਟਨ ਦੇ। ਅੱਜ ਉਹਨਾਂ ਨੇ ਅਨਾਉਂਸ ਕੀਤਾ ਹੈ ਵੀ ਉਹ ਕੈਲੀਫੋਰਨੀਆ ਦੇ ਲੈਫਟੀਨੈਂਟ ਗਵਰਨਰ ਦੇ ਲਈ ਲੜਨਗੇ। ਜੀ, ਅਗਲੀ ਗੱਲ ਕਰੀਏ, ਬੀਤੇ ਦਿਨਾਂ ਦੇ ਵਿੱਚ ਐਲੀ ਲੋਰੈਂਜ਼ੋ 3 ਸਾਲਾਂ ਦੇ ਬੱਚੇ ਦੀ ਇੱਕ ਬਾਡੀ ਲੱਭੀ ਸੀ ਸੈਨ ਹੋਜ਼ੇ ਦੇ ਰੀਸਾਈਕਲਿੰਗ ਪਲਾਂਟ ਦੇ ਵਿੱਚੋਂ। ਅੱਜ ਸੈਂਟਾ ਕਲਾਰਾ ਕਾਉਂਟੀ ਦੇ ਅਧਿਕਾਰੀ ਮੈਡੀਕਲ ਐਗਜ਼ਾਮੀਨਰ ਕਾਰਨਰ ਨੇ ਰਿਪੋਰਟ ਕੀਤਾ ਆ ਵੀ ਬਲੰਟ ਹੈਡ ਟਰਾਮਾ ਦੇ ਕਰਕੇ ਇਸ ਬੱਚੇ ਦੀ ਜਿਹੜੀ ਉਹ ਮੌਤ ਹੋਈ ਦੱਸੀ ਜਾਂਦੀ ਆ। ਸੈਨ ਹੋਜ਼ੇ ਪੁਲਿਸ ਨੇ ਆਇਡੈਂਟੀਫਾਈ ਕੀਤਾ ਸੀ ਐਲੀ ਦਾ ਜਿਹੜਾ ਫਾਦਰ ਆ ਜੈਰਡ ਲੋਰੈਂਜ਼ੋ, ਜੋ ਕਿ ਫਰੀਮੌਂਟ ਦਾ ਰਹਿਣ ਵਾਲਾ ਆ, ਵੀ ਉਸਨੇ ਕਥਿਤ ਤੌਰ ਦੇ ਉੱਤੇ ਇਸ ਨੂੰ ਮਾਰਿਆ ਹੋ ਸਕਦਾ ਆ। ਇਸ ਦੀ ਜਿਹੜੀ ਮਾਂ ਕ੍ਰਿਸਟਲ, ਉਹ ਮਾਊਂਟਨ ਵਿਊ ਦੀ ਰਹਿਣ ਵਾਲੀ ਆ। ਉਹ ਵੀ ਉਸਨੇ ਜਿਹੜਾ ਰਿਪੋਰਟ ਕੀਤਾ ਸੀਗਾ ਇਸ ਬੱਚੀ ਨੂੰ ਮਿਸਿੰਗ ਫਰਾਈਡੇ ਨੂੰ, ਵੀ ਲੋਰੈਂਜ਼ੋ ਬਾਅਦ ਦੇ ਵਿੱਚ ਉਹਨੂੰ ਪਤਾ ਲੱਗਾ ਸੀਗਾ ਵੀ ਲੋਰੈਂਜ਼ੋ ਨੇ ਜਿਹੜੀ ਆਪਣੀ ਜਾਨ ਵੀ ਜਿਹੜੀ ਉਹ ਲੈ ਲਈ ਆ। ਸੋ ਸੈਨ ਫਰਾਂਸਿਸਕੋ ਦੀ ਪੁਲਿਸ ਨੇ ਕਨਫਰਮ ਕੀਤਾ ਵੀ ਇਕੱਲਾ ਲੋਰੈਂਜ਼ੋ ਹੀ ਜਿਹੜਾ ਉਹ ਮਰਿਆ ਸੀਗਾ, ਉਸ ਦੇ ਵਿੱਚ ਕੋਈ ਫਾਊਲ ਪਲੇ ਨਹੀਂ ਆ। ਤੇ ਉਸ ਤੋਂ ਬਾਅਦ ਦੇ ਵਿੱਚ ਕਹਿੰਦੇ ਵੀ ਇਸ ਬੱਚੀ ਦੀ ਜਿਹੜੀ ਲਾਸ਼ ਆ ਸੈਨ ਹੋਜ਼ੇ ਦੇ ਇੱਕ ਰੀਸਾਈਕਲਿੰਗ ਪਲਾਂਟ ਤੋਂ ਮਿਲੀ ਹੈਗੀ ਆ। ਸੋ ਕਹਿੰਦੇ ਵੀ ਟਰੈਸ਼ ਬਿਨ ਜਿਸ ਨੂੰ ਖਾਲੀ ਕੀਤਾ ਗਿਆ ਸੀਗਾ ਗਾਰਬੇਜ ਕੰਪਨੀ ਦੇ ਦੁਆਰਾ, ਉਹਨੂੰ ਨਹੀਂ ਸੀ ਪਤਾ ਵੀ ਉਸ ਟਰੈਸ਼ ਬਿਨ ਦੇ ਵਿੱਚ ਇਸ ਬੱਚੀ ਦੀ ਲਾਸ਼ ਆ। ਤੇ ਗਿਸ਼ ਰੋਡ ਦੇ ਉੱਤੇ ਜਿਹੜਾ ਗ੍ਰੀਨ ਵੇਸਟ ਰੀਸਾਈਕਲਿੰਗ ਆ, ਉੱਥੇ ਇਹ ਲਾਸ਼ ਜਿਹੜੀ ਉਹ ਪਹੁੰਚ ਗਈ ਸੀ। ਜੀ, ਅਗਲੀ ਖਬਰ ਵੱਲ ਚਲੀਏ। ਸਨਮੈਕੀਨ ਕਾਉਂਟੀ ਦੇ ਵਿੱਚ ਜਿਹੜੇ ਛੋਟੇ ਬਿਜ਼ਨੈਸਸ ਆ ਉਹਨਾਂ ਨੂੰ ਸਪੋਰਟ ਕਰਨ ਦੇ ਲਈ ਜੇ ਤੁਸੀਂ ਖਰੀਦੋਗੇ ਕੋਈ ਸਮਾਨ ਤਾਂ ਤੁਹਾਨੂੰ $200 ਤੱਕ ਦਾ ਜਿਹੜਾ ਮਨੀ ਆ ਉਹ ਵਾਪਸ ਮਿਲ ਸਕਦਾ ਹੈਗਾ ਆ। ਇਸ ਜਿਹੜਾ ਪ੍ਰੋਜੈਕਟ ਆ ਇਹਦਾ ਨਾਮ ਹੈਗਾ ਸ਼ਾਪ ਸੈਨ ਮਾਈਕੀਨ, ਜਿਹਦੇ ਮੁਤਾਬਕ $1 ਮਿਲੀਅਨ ਉਹਨਾਂ ਨੂੰ ਕੋਵਿਡ-19 ਰਿਲੀਫ ਫੰਡ ਮਿਲਿਆ ਸੀ ਤੇ ਕਸਟਮਰਸ ਨੂੰ ਇਨਕਰੇਜ ਕੀਤਾ ਗਿਆ ਸੀ ਵੀ ਤੁਸੀਂ ਲੋਕਲੀ ਸ਼ਾਪ ਕਰੋ, ਸਪੋਰਟ ਕਰੋ ਜਿਹੜੇ ਇੰਡੀਪੈਂਡੈਂਟ ਓਨਡ ਬਿਜ਼ਨੈਸਸ ਹੈਗੇ, ਸਮਾਲ ਬਿਜ਼ਨੈਸਸ ਆ ਜਿਨ੍ਹਾਂ ਦੇ 500 ਤੋਂ ਘੱਟ EMPLOYEE ਹੈਗੇ ਆ, ਜਿਹਦੇ ਵਿੱਚ ਫੂਡ ਤੇ ਬੈਵਰੇਜਸ ਆ, ਹੌਸਪੀਟੈਲਿਟੀ ਆ, ਰੀਟੇਲ ਇੰਡਸਟਰੀਜ਼ ਆ। 1625 ਦੇ ਕਰੀਬ ਜਿਹੜੇ ਬਿਜ਼ਨੈਸਸ ਆ ਇਹਦੇ ਵਿੱਚ ਪਾਰਟਿਸਿਪੇਟ ਕਰ ਰਹੇ ਹੈਗੇ ਆ। ਸੋ ਕਰਨਾ ਕੁਛ ਨਹੀਂ, ਜਦੋਂ ਤੁਸੀਂ ਜਾਣਾ ਆ ਮੇਕ ਸ਼ੋਰ ਕਰਨਾ ਵੀ ਉਹ ਇਸ ਜਿਹੜਾ ਪ੍ਰੋਜੈਕਟ ਇਹਦੇ 'ਚ ਹਿੱਸਾ ਲੈ ਰਹੇ ਆ ਤੇ ਤੁਸੀਂ ਸਮਾਨ ਖਰੀਦ ਸਕਦੇ ਆ। ਮੰਨ ਲਓ ਵੀ ਤੁਸੀਂ $50 ਖਰੀਦਦੇ ਆ ਤੇ ਉਹਦੀ ਜਿਹੜੀ ਰਸੀਦ ਆ ਇੱਕ ਉਹਨਾਂ ਨੇ ਐਪ ਬਣਾਈ ਆ, ਉਸ ਐਪ ਦੇ ਉੱਤੇ ਡਾਊਨਲੋਡ ਕਰ ਦਿਓ ਤੇ ਉਹ ਜਦੋਂ ਅਪਰੂਵ ਹੋ ਗਏ ਤੇ ਤੁਹਾਨੂੰ ਉਹ ਪੂਰੇ ਦੇ ਪੂਰੇ ਪੈਸੇ ਜਿਹੜੇ ਆ 100% ਕੈਸ਼ਬੈਕ ਰਿਵਾਰਡ ਆ ਉਹ ਤੁਹਾਨੂੰ ਵਾਪਸ ਕਰ ਦਿੱਤੇ ਜਾਣਗੇ। ਸੋ ਇਹਦੇ ਲਈ ਤੁਸੀਂ ਜਿਹੜਾ ਆ ਹੁਣ ਸਾਡੇ ਆਫਿਸ ਨਾ ਕਾਲ ਕਰਿਓ ਪਰ ਗੂਗਲ ਦੇ ਉੱਤੇ ਸਰਚ ਕਰ ਲਿਓ। ਨਿਕੋਲ ਸਨਾਈਡਰ ਡਿਪਟੀ ਡਾਇਰੈਕਟਰ ਆ ਸਨਮੈਕੀਨ ਕਾਉਂਟੀ EMPLOYMENT ਤੇ ਇਕਨੋਮਿਕ ਡਿਵੈਲਪਮੈਂਟ ਦੇ, ਉਹਨਾਂ ਨੇ ਇਹ ਦੱਸਿਆ ਇਸ ਸਾਰੇ ਪ੍ਰੋਗਰਾਮ ਦੇ ਬਾਬਤ KCRA ਨੂੰ ਕਿ ਕਿਸ ਤਰ੍ਹਾਂ ਜਿਹੜੇ ਲੋਕ ਆ ਉਹ ਬੈਨੀਫਿਟ ਲੈ ਸਕਦੇ ਹੈਗੇ। ਜੀ, ਕੈਲੀਫੋਰਨੀਆ ਪਹਿਲਾ ਸੂਬਾ ਬਣਿਆ ਆ ਜਿਸ ਨੂੰ ਫੈਡਰਲ ਫੰਡਸ ਮਿਲਣ ਜਾ ਰਹੇ ਆ ਹਾਈਡਰੋਜਨ એનર્ਜੀ ਹੱਬ
ਬਣਾਉਣ ਦੇ ਲਈ, ਫੋਸਿਲ ਫਿਊਲਸ ਨੂੰ ਰਿਪਲੇਸ, ਗੈਸ ਡੀਜ਼ਲ ਨੂੰ ਰਿਪਲੇਸ ਕਰਨ ਦੇ ਲਈ ਇਸ ਨੂੰ ਦੇਖਿਆ ਜਾ ਰਿਹਾ ਆ। ਪਹਿਲੀ ਜਿਹੜੀ ਕਹਿ ਲਓ ਵੀ ਪੇਮੈਂਟ ਦੇ ਵਿੱਚ $30 ਮਿਲੀਅਨ US ਡਿਪਾਰਟਮੈਂਟ ਆਫ ਐਨਰਜੀ ਦੇਵੇਗੀ ਕੈਲੀਫੋਰਨੀਆ ਹਾਈਡਰੋਜਨ ਹੱਬ ਨੂੰ, ਜੋ ਕਿ ਕਹਿੰਦੇ ਵੀ ਪਲਾਨ ਕਰ ਰਹੀ ਆ ਤੇ ਡਿਜ਼ਾਈਨ ਫੇਜ਼ ਦੇ ਵਿੱਚ ਜਿਹੜੇ ਵੱਖ-ਵੱਖ ਹਾਈਡਰੋਜਨ ਐਜ਼ ਏ ਐਨਰਜੀ ਸੋਰਸ $1 ਬਿਲੀਅਨ ਕੈਲੀਫੋਰਨੀਆ ਨੂੰ ਮਿਲਣਗੇ ਇਸ ਪ੍ਰੋਜੈਕਟ ਦੇ ਲਈ। ਬਾਈਡਨ ਐਡਮਿਨਿਸਟ੍ਰੇਸ਼ਨ ਦੇ ਦੁਆਰਾ ਕਲਾਈਮੇਟ ਚੇਂਜ ਨੂੰ ਸਲੋ ਡਾਊਨ ਕਰਨ ਦੇ ਏਜੰਡੇ ਦੇ ਨਾਲ ਇਹ ਜਿਹੜੀ ਰਾਸ਼ੀ ਆ ਉਹ ਦਿੱਤੀ ਜਾ ਰਹੀ ਆ। ਅਕਤੂਬਰ ਦੇ ਵਿੱਚ ਐਡਮਿਨਿਸਟ੍ਰੇਸ਼ਨ ਨੇ ਐਲਾਨ ਕੀਤਾ ਸੀ $7 ਬਿਲੀਅਨ ਇਸ ਪ੍ਰੋਗਰਾਮ ਦੇ ਲਈ ਪੂਰੇ ਮੁਲਕ ਦੇ ਵਿੱਚ ਦਿੱਤੇ ਜਾਣਗੇ, ਜੋ ਕਿ ਕਿਕ ਸਟਾਰਟ ਕਰੂਗਾ ਡਿਵੈਲਪਮੈਂਟ ਤੇ ਪ੍ਰੋਡਕਸ਼ਨ ਹਾਈਡਰੋਜਨ ਫਿਊਲ ਦੀ, ਜਿਸ ਨੂੰ ਇਵੈਂਚੁਅਲੀ ਜ਼ੀਰੋ ਐਮਿਸ਼ਨ ਵਹੀਕਲ ਦੇ ਤੌਰ ਦੇ ਉੱਤੇ ਦੇਖਿਆ ਜਾ ਰਿਹਾ ਆ। ਟੋਯੋਟਾ ਦੀਆਂ ਤੇ ਹੋਰ ਇੱਕ ਅੱਧੀ ਕੰਪਨੀ ਦੀ ਹਾਈਡਰੋਜਨ ਤੇ ਚੱਲਣ ਵਾਲੀਆਂ ਗੱਡੀਆਂ ਮੌਜੂਦ ਨੇ, ਪਰ ਜਿਹੜਾ ਇਹ ਵੀ ਨਾਲ ਦੱਸਦੇ ਜਾਈਏ ਵੀ ਇਹ ਹਾਈਡਰੋਜਨ ਐਜ਼ ਏ ਫਿਊਲ ਈਜ਼ੀਲੀ ਅਵੇਲੇਬਲ ਨਹੀਂ ਹੈਗਾ। ਉਹਦੇ ਉੱਦਾਂ ਤਾਂ ਬਹੁਤ ਜ਼ਿਆਦਾ ਅਬੰਡੈਂਸ ਦੇ ਵਿੱਚ ਆ, ਪਰ ਐਜ਼ ਏ ਫਿਊਲ ਜਿਹੜਾ ਆ ਉਸ ਨੂੰ ਬਣਾਉਣਾ ਜਿਹੜਾ ਥੋੜਾ ਜਿਹਾ ਔਖਾ ਕੰਮ ਆ। ਸੋ ਉਸ ਨੂੰ ਡਿਵੈਲਪ ਤੇ ਡਿਜ਼ਾਈਨ ਜਿਹੜਾ ਉਹ ਕੀਤਾ ਜਾ ਰਿਹਾ ਤਾਂ ਜੋ ਵੱਧ ਤੋਂ ਵੱਧ ਹਾਈਡਰੋਜਨ ਤੇ ਚੱਲਣ ਵਾਲੀਆਂ ਜਿਹੜੀਆਂ ਗੱਡੀਆਂ ਆ ਉਹ ਹੋਣ ਸਕਣ। ਹੱਬਸ ਦੇ ਵਿੱਚ ਕਹਿੰਦੇ ਵੀ 16 ਸੂਬਿਆਂ 'ਚ ਵੱਖ-ਵੱਖ ਪ੍ਰੋਜੈਕਟ ਜਿਹੜੇ ਉਹ ਹੋਣਗੇ। ਕੁੱਲ ਮਿਲਾ ਕੇ $40 ਬਿਲੀਅਨ ਦੀ ਪ੍ਰਾਈਵੇਟ ਇਨਵੈਸਟਮੈਂਟ ਇਸ ਦੇ ਵਿੱਚ ਹੋਣ ਜਾ ਰਹੀ ਆ ਤੇ ਕਈ ਹਜ਼ਾਰਾਂ ਹੀ ਜਿਹੜੀਆਂ ਜੌਬਸ ਆ ਇਹ ਕ੍ਰੀਏਟ ਕਰੇਗੀ। ਅਗਲੀ ਖਬਰ ਵਿੱਚ ਚੱਲੀਏ ਤੇ ਐਪਲ ਨੇ $50 ਮਿਲੀਅਨ ਇੱਕ ਫੰਡ ਆ ਜੋ ਦੇਣ ਦਾ ਵਾਅਦਾ ਕੀਤਾ ਆ ਬੇ ਏਰੀਏ ਦੇ ਵਿੱਚ ਅਫੋਰਡੇਬਲ ਹਾਊਸਿੰਗ ਦੇ ਲਈ। ਬੇ ਏਰੀਆ ਹਾਊਸਿੰਗ ਇਨੋਵੇਸ਼ਨ ਫੰਡ ਉਹਦੇ ਮੁਤਾਬਕ ਐਪਲ ਨੇ 2019 ਚ $2.5 ਬਿਲੀਅਨ ਜਿਹੜਾ ਆ ਕੰਟਰੀਬਿਊਟ ਕਰਨ ਦੇ ਲਈ ਪਲੈਜ ਕੀਤਾ ਸੀਗਾ। ਟੈਕ ਸੈਕਟਰ ਵੈਸਟ ਕੋਸਟ ਦੇ ਵਿੱਚ ਖਾਸ ਕਰਕੇ ਕੈਲੀਫੋਰਨੀਆ ਦੇ ਵਿੱਚ ਬਹੁਤ ਜ਼ਿਆਦਾ ਇਨਕਰੀਜ਼ ਹੋ ਰਿਹਾ ਹੈ, ਪਰ ਦੂਸਰੇ ਪਾਸੇ ਇਹ ਆ ਵੀ ਬਹੁਤ ਸਾਰੇ ਲੋਕ ਅਫੋਰਡ ਨਹੀਂ ਕਰ ਸਕਦੇ, ਜਾਂ ਫਿਰ ਉਹ ਵਰਕ ਫਰੋਮ ਹੋਮ ਕਰਨ ਦੇ ਲਈ ਦੂਰ ਏਰੀਏ 'ਚ ਮੂਵ ਹੋ ਰਿਹਾ, ਜਾਂ ਹੋਰ ਸਟੇਟਾਂ ਦੇ ਵਿੱਚ ਜਿਹੜੇ ਆ ਮੂਵ ਹੋ ਰਹੇ ਹੈਗੇ ਆ। ਇਹ ਜਿਹੜਾ ਫੰਡ ਆ ਜਿਹਦੇ ਵਿੱਚ ਐਪਲ ਟੀਮ ਅਪ ਕਰ ਰਿਹਾ ਆ ਸਬਰਾਤੋ ਫਿਲਾਂਥਰੋਪੀਜ਼ ਦੇ ਨਾਲ, ਸੈਨ ਫਰਾਂਸਿਸਕੋ ਹਾਊਸਿੰਗ ਐਕਸਲਰੇਟਰ ਫੰਡ ਤੇ ਡੈਸਟੀਨੇਸ਼ਨ ਦੇ ਨਾਲ। ਸੋ ਇਹਦੇ ਨਾਲ 400 ਤੋਂ ਵੱਧ ਘਰ ਜਿਹੜੇ ਆਉਣ ਵਾਲੇ 2 ਸਾਲਾਂ ਦੇ ਵਿੱਚ ਬਣਨਗੇ ਤੇ ਜਿਹੜੇ ਲੋ ਇਨਕਮ ਆ ਜਾਂ ਉਹਨਾਂ ਦੇ ਲਈ ਅਫੋਰਡੇਬਲ ਲੋਕਾਂ ਨੂੰ ਇਹ ਜਿਹੜੇ ਘਰ ਆ ਉਹ ਦਿੱਤੇ ਜਾਣਗੇ। ਜੀ, ਪ੍ਰੋਗਰਾਮ ਦਾ ਸਮਾਂ ਵੀ ਜਿਹੜਾ ਉਹ ਸਮਾਪਤੀ ਦੇ ਵੱਲ ਨੂੰ ਆ ਤੇ ਅੱਜ ਮਾਰਕੀਟ ਦੇ ਵਿੱਚ ਕਾਫੀ ਜਿਹੜੀ ਉਥਲ ਪੁਥਲ ਰਹੀ। ਡਾਓ ਜੋਨ ਜਿੱਥੇ ਵਧਿਆ ਉੱਥੇ ਜਿਹੜੀਆਂ IT ਕੰਪਨੀਆਂ ਨੈਸਡੈਕ ਆ ਉਹ ਕਾਫੀ ਜ਼ਿਆਦਾ ਉਸਨੇ ਥੱਲੇ ਨੂੰ ਛਾਲ ਜਿਹੜੀ ਉਹ ਮਾਰੀ ਆ। ਤੇ ਓਵਰਆਲ ਦੱਸ ਜਾਈਏ ਡਾਓ ਜੋਨ 200 ਤੇ 44 ਪੁਆਇੰਟ ਵੱਧ ਕੇ 41,198 ਤੇ ਬੰਦ ਹੋਇਆ, ਰਿਕਾਰਡ ਟੁੱਟ ਰਹੇ। ਇਹ 'ਚ ਵੀ S&P ਜਿਹੜਾ ਆ 79 ਪੁਆਇੰਟ ਘਟ ਕੇ 5588 ਦੇ ਉੱਤੇ, ਨੈਸਡੈਕ 500 ਤੇ 12 ਪੁਆਇੰਟ ਘਟ ਕੇ 17,997 ਤੇ ਬੰਦ ਹੋਇਆ। ਸੋਨੇ ਦਾ ਭਾਅ $2,400 ਤੇ $64 ਪ੍ਰਤੀ ਆਉਂਸ, ਕੱਚੇ ਤੇਲ ਦੀ ਕੀਮਤ $83 ਪ੍ਰਤੀ ਬੈਰਲ ਰਹੀ ਆ। 10 ਈਅਰ ਯੀਲਡ ਜਿਹੜੀ ਆ ਉਹ 4.17% ਦੇ ਉੱਤੇ ਤੇ ਕ੍ਰਿਪਟੋ ਕਰੰਸੀ 'ਚ ਬਿਟਕੋਇਨ 64,499 ਤੇ ਇਥੀਰੀਅਮ 3,414 US ਦੇ ਬਰਾਬਰ ਚੱਲ ਰਿਹਾ ਆ। $1 ਦੇ ਬਰਾਬਰ ਇੰਡੀਆ ਦੇ $83 ਤੇ 58 ਪੈਸੇ ਰਹੇ ਆ। $1 ਦੇ ਬਰਾਬਰ ਪਾਕਿਸਤਾਨ ਦੇ $278 ਤੇ 45 ਪੈਸੇ। $1 ਦੇ ਬਰਾਬਰ ਕੈਨੇਡਾ ਦੇ $1 ਤੇ 36 ਸੈਂਟ। ਇੱਥੇ ਪ੍ਰੋਗਰਾਮ ਦੀ ਸਮਾਪਤੀ। ਮੇਰੇ ਰਾਜਕਰਮਜੀਤ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਜਿਹਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ US।